ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਕੁਝ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੂੰ ਲੈ ਕੇ ਕਾਰਵਾਈਆਂ ਕੁਝ ਤੇਜ਼ ਹੋਈਆਂ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੀ ਜਿਹੜੇ ਆ, ਇਹ ਦੋਵੇਂ ਸਿੱਖਾਂ ਦੇ ਜਿਹੜੇ ਵੱਡੇ ਇੰਸਟੀਚਿਊਟ ਨੇ, ਇਹ ਵੀ ਹੁਣ ਸਰਗਰਮੀ ਜਿਹੜੀ ਆ ਉਹ ਤੇਜ਼ ਕਰ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੂੰ ਲੈ ਕੇ। ਅਸੀਂ ਤੁਹਾਨੂੰ ਦੱਸ ਦਈਏ ਕਿ ਬੰਦੀ ਸਿੰਘ ਇਹ ਉਹ ਸਿੰਘ ਨੇ ਜਿਹੜੇ ਕਿ 1980s ਦੇ ਵਿੱਚ ਜਿਹੜੀ ਪੰਜਾਬ ਦੇ ਹੱਕਾਂ ਦੇ ਲਈ ਤੇ ਸਿੱਖ ਹੱਕਾਂ ਦੇ ਲਈ ਜਿਹੜੀ ਸਟਰਗਲ ਪੰਜਾਬ ਦੇ ਵਿੱਚ ਲੜੀ ਗਈ, ਤੇ ਦਰਬਾਰ ਸਾਹਿਬ ਦੇ ਉੱਤੇ ਜਿਵੇਂ ਭਾਰਤ ਦੀ ਸਟੇਟ ਨੇ, ਇੰਡੀਅਨ ਸਟੇਟ ਨੇ ਜਿਵੇਂ ਆਰਮਡ ਅਟੈਕ ਕੀਤਾ, ਆਪਣੀਆਂ ਆਰਮਡ ਫੋਰਸਿਸ ਦੇ ਨਾਲ ਜਿਵੇਂ ਅਟੈਕ ਕੀਤਾ ਤੇ ਇੱਕ ਵੱਡਾ ਘੱਲੂਘਾਰਾ ਵਾਪਰਿਆ ਤੇ ਅਨੇਕਾਂ ਸਿੰਘ ਸਿੰਘਣੀਆਂ ਸ਼ਹੀਦ ਹੋਏ। ਤੇ ਉਸ ਤੋਂ ਬਾਅਦ ਸਿੱਖਾਂ ਨੇ 1986 ਦੇ ਵਿੱਚ ਸਰਬੱਤ ਖਾਲਸੇ ਦੇ ਵਿੱਚ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਆਪਣੀ ਸੋਵਰਨ ਸਟੇਟ ਦੇ ਲਈ ਜਿਹੜਾ ਆ ਇੱਕ ਸਟਰਗਲ ਸ਼ੁਰੂ ਕੀਤੀ। ਤੇ ਉਹ ਸਾਰੀ ਸਟਰਗਲ ਜਿਵੇਂ ਉਸ ਦਾ ਆਮ ਲਿਆ ਤੇ ਜਿਵੇਂ ਉਹ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਵੀ ਉਹ ਲੜੀ ਜਾ ਰਹੀ ਆ, ਅੱਜ ਤੱਕ ਜਾਰੀ ਆ। ਤੇ ਸਾਰੀ ਸਟਰਗਲ ਦੇ ਵਿੱਚ ਜਿਹੜੇ ਵੀ ਸਿੱਖ ਭਾਰਤੀ ਸਟੇਟ ਵੱਲੋਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਗਏ, ਉਹਨਾਂ ਸਿੱਖਾਂ ਦੀ ਰਿਹਾਈ ਦੇ ਲਈ ਲਗਾਤਾਰ ਜਿਹੜੇ ਸਿੱਖ ਨੇ ਪੰਜਾਬ 'ਚ ਹੋਣ ਚਾਹੇ ਉਹ ਡਾਇਸਪੋਰਾ 'ਚ ਹੋਣ, ਉਹ ਲਗਾਤਾਰ ਆਵਾਜ਼ ਚੁੱਕਦੇ ਰਹਿੰਦੇ ਨੇ, ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾਂਦੀ ਹੈ। ਤੇ ਇਹ ਸਾਰੇ ਬੰਦੀ ਸਿੰਘ ਜਿਹੜੇ ਆ ਉਹ ਇੰਡੀਅਨ ਲੀਗਲ ਸਿਸਟਮ ਦੇ ਵਿੱਚ ਜਿਹੜੀਆਂ ਪ੍ਰੋਵੀਜ਼ਨਸ ਨੇ, ਜਿੰਨੀ ਕਿ ਟਰਮਸ ਜਿਹੜੀਆਂ ਨੇ ਉਹ ਤੈਅ ਕੀਤੀਆਂ ਗਈਆਂ ਨੇ ਜਿਹੜੇ ਐਕਟਸ ਦੇ ਅਨੁਸਾਰ, ਉਹਨਾਂ ਤੋਂ ਵੀ ਵੱਧ ਸਜ਼ਾਵਾਂ ਜਿਹੜੀਆਂ ਨੇ ਇਹ ਕੱਟ ਚੁੱਕੇ ਆ ਤੇ ਹਜੇ ਤੱਕ ਵੀ ਭਾਰਤੀ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ, ਪਰ ਇਹਨਾਂ ਦੀ ਰਿਹਾਈ ਨਹੀਂ ਹੋ ਰਹੀ ਆ। ਹਾਲਾਂਕਿ ਪਿਛਲੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਐਲਾਨ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਜਿਹੜਾ ਗੁਰਪੁਰਬ ਸੀ ਉਸ ਮੌਕੇ ਐਲਾਨ ਕੀਤਾ ਗਿਆ ਸੀ ਕਿ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਰਿਹਾ ਕਰੇਗਾ, ਪਰ ਕੋਈ ਵੀ ਅਮਲੀ ਕਾਰਵਾਈ ਜਿਹੜੀ ਹੁੰਦੀ ਨਜ਼ਰ ਨਹੀਂ ਆ ਰਹੀ ਆ। ਤੇ ਹੁਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਕਿ ਇਸ ਸਮੇਂ ਸੱਤਾ ਤੋਂ ਬਾਹਰ ਆ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਹੁਤੇ ਮੈਂਬਰ ਜਿਹੜੇ ਨੇ ਉਹ ਸ਼੍ਰੋਮਣੀ ਬਦਲਦੇ ਨੇ ਤੇ ਹੁਣ ਸਥਾਪਿਤ ਕਰਨ ਲਈ ਕਿਹਾ ਜਾ ਰਿਹਾ ਦੇ ਨਾਲ ਸਰਕਾਰ ਸਾਰੀ ਕਾਰਵਾਈ ਚੱਲ ਰਹੀ ਆ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੋ ਇਹ ਅਮਲ ਕੀਤੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ, ਤੇ ਜਿਵੇਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਨਾਲ ਇੱਕ ਕਮੇਟੀ ਬਣਾਈ ਗਈ ਆ, ਜਿਸ ਦੇ ਵਿੱਚ ਦਿੱਲੀ ਕਮੇਟੀ ਦੇ ਨੁਮਾਇੰਦੇ ਵੀ ਸ਼ਾਮਲ ਨੇ, ਬਾਬਾ ਬਲਜੀਤ ਸਿੰਘ ਦਾਦੂਵਾਲ ਜਿਹੜੇ ਆ ਉਹ ਸ਼ਾਮਲ ਨੇ, ਤੇ ਸਿਮਰਨਜੀਤ ਸਿੰਘ ਮਾਨ ਦੀ ਧਿਰ ਵੀ ਸ਼ਾਮਲ ਆ। ਹੋਰ ਕਾਫੀ ਧਿਰਾਂ ਨੂੰ ਜੋੜ ਕੇ ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ ਨੂੰ ਮਿਲਾ ਕੇ ਤੇ ਇੱਕ ਕਮੇਟੀ ਬਣਾਈ ਗਈ ਹੈ ਸਾਰੀ ਪੈਰਵਾਈ ਦੇ ਲਈ, ਜਿਹੜੀ ਕਿ ਅਗਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਮਿਲਣ ਜਾਣਗੇ। ਤਾਂ ਇਸ ਬਾਰੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਰਹਿਣਗੇ ਪ੍ਰੋਫੈਸਰ ਬਲਜਿੰਦਰ ਸਿੰਘ। ਪ੍ਰੋਫੈਸਰ ਬਲਜਿੰਦਰ ਸਿੰਘ ਜਿਹੜੇ ਨੇ ਇਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ 40 ਸਾਲ ਇਹਨਾਂ ਨੇ ਲਗਾਤਾਰ ਇੱਥੇ ਸਿੱਖਿਆ ਦਿੱਤੀ ਆ, ਪੜ੍ਹਾਇਆ ਆ, ਤੇ ਇਸ ਸਮੇਂ ਜਿਹੜੀ ਸਰਬੱਤ ਖਾਲਸਾ ਵੱਲੋਂ ਚੁਣੇ ਗਏ ਜਥੇਦਾਰ ਨੇ, ਐਲਾਨੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਜਿਹੜੇ ਕਿ ਇੱਕ ਬੜੇ ਪ੍ਰੋਮੀਨੈਂਟ ਸਿੱਖ ਪੋਲੀਟੀਕਲ ਪ੍ਰਿਜ਼ਨਰ ਵੀ ਨੇ ਤੇ ਭਾਰਤ ਦੀ ਤਿਹਾੜ ਜੇਲ੍ਹ ਦੇ ਵਿੱਚ ਲੰਮੇ ਸਮੇਂ ਤੋਂ ਨਜ਼ਰਬੰਦ ਨੇ। ਤੇ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਵੱਲੋਂ ਜਥੇਦਾਰ ਚੁਣਿਆ ਗਿਆ। ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਜਿਹੜੀ ਜੇਲ੍ਹ ਦੇ ਵਿੱਚ ਰਹਿੰਦੇ ਆ ਸਾਰੀ ਕਾਰਵਾਈ ਕਰਨ ਦੇ ਲਈ ਇੱਕ ਕਮੇਟੀ ਬਣਾਈ ਗਈ ਆ, ਉਸ ਕਮੇਟੀ ਦੇ ਮੇਨ ਸਪੋਕਸ ਪਰਸਨ ਨੇ। ਤੇ ਮੈਂ ਪ੍ਰੋਫੈਸਰ ਬਲਜਿੰਦਰ ਸਿੰਘ ਹੋਰਾਂ ਨੂੰ ਆਪਣੇ ਇਸ ਚੈਨਲ ਤੇ ਜੀ ਆਇਆਂ ਨੂੰ ਕਹਿੰਦਾ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਆਪ ਜੀ ਦੇ ਚੈਨਲ ਦਾ, ਜੋ ਕਿ ਆਪ ਜੀ ਨੇ ਮੈਨੂੰ ਮੌਕਾ ਦਿੱਤਾ। ਪ੍ਰੋਫੈਸਰ ਸਾਹਿਬ, ਜਿਵੇਂ ਮੈਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਇਹ ਗੱਲ ਦੱਸੀ ਆ ਕਿ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਆ ਉਹ ਹੁਣ ਕਾਫੀ ਸਰਗਰਮੀ ਉਸ ਦੇ ਉੱਤੇ ਤੇਜ਼ ਹੋਈ ਆ ਪਿਛਲੇ ਸਮੇਂ 'ਚ ਦੇਖਣਾ ਹੋਵੇ ਤਾਂ। ਜਿਵੇਂ ਜਿਹੜੀ ਇਹ ਕਮੇਟੀ ਬਣਾਈ ਗਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁਦ ਨੂੰ ਇਨਵੋਲਵ ਕਰਕੇ ਤੇ ਬਾਕੀ ਸਿੱਖਾਂ ਦੀਆਂ ਰਿਲੀਜੀਅਸ ਤੇ ਪੋਲੀਟੀਕਲ ਸੰਸਥਾਵਾਂ ਨੂੰ ਇਨਵੋਲਵ ਕਰਕੇ, ਤੇ ਇਹ ਸਾਰੀ ਕਮੇਟੀ ਦੀ ਫੋਰਮੇਸ਼ਨ ਤੇ ਤੁਸੀਂ ਕੀ ਟਿੱਪਣੀ ਦੇਣੀ ਚਾਹੁੰਦੇ ਹੋ? ਜਿੱਥੇ ਤੱਕ ਤੁਸੀਂ ਜੋ ਗੱਲ ਕੀਤੀ ਹੈ ਕਿ ਬਈ ਬੰਦੀ ਸਿੰਘਾਂ ਦੀ ਰਿਹਾਈ ਨਾਲ ਸੰਬੰਧਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਬਣਾ ਕਰਕੇ ਇਸ ਕਾਰਜ ਨੂੰ ਤੋਰਿਆ ਹੈ, ਔਰ ਕਾਰਜ ਬਹੁਤ ਪਵਿੱਤਰ ਕਾਰਜ ਹੈ, ਕੌਮ ਦਾ ਇੱਕ ਅਹਿਮ ਮੁੱਦਾ ਹੈ। ਔਰ ਮੈਂ ਇਹ ਸਮਝਦਾ ਹਾਂ ਕਿ ਅਗਰ ਇਹਦੀ ਹਿਸਟਰੀ ਨੂੰ ਵਾਪਸੀ ਜਾ ਕਰਕੇ ਪਿੱਛੇ ਟਰੇਸ ਕਰੀਏ ਤਾਂ ਇਹ ਗੱਲ ਸਾਹਮਣੇ ਜ਼ਰੂਰ ਆਏਗੀ ਕਿ ਬੰਦੀ ਸਿੰਘਾਂ ਦੀ ਗੱਲ 2013 ਦੇ ਵਿੱਚ ਤੋਰੀ ਗਈ ਸੀਗੀ, ਜਿਸ ਵੇਲੇ ਸ਼ਹੀਦ ਗੁਰਬਖਸ਼ ਸਿੰਘ ਹੋਰਾਂ ਨੇ
ਭੁੱਖ ਹੜਤਾਲ ਰੱਖੀ ਸੀਗੀ ਗੁਰਦੁਆਰਾ ਅੰਬ ਸਾਹਿਬ ਵਿਖੇ, ਔਰ ਉੱਥੇ ਉਹਨਾਂ ਨੇ 40 ਦਿਨ ਦੀ ਭੁੱਖ ਹੜਤਾਲ ਬੰਦੀ ਸਿੰਘਾਂ ਦੇ ਮੁੱਦੇ ਤੇ ਰੱਖੀ ਸੀਗੀ। ਔਰ ਉਸ 40 ਦਿਨਾਂ ਦੇ ਬਾਅਦ ਉਹਨਾਂ ਨੂੰ ਉਸ ਵੇਲੇ ਦੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਉਹਨਾਂ ਨੇ ਉੱਥੇ ਇਸ ਭਰੋਸੇ ਦੇ ਨਾਲ ਉਹਨਾਂ ਨੂੰ ਵਾਪਸ ਲਿਆਂਦਾ ਸੀਗਾ ਕਿ ਬਈ ਇਸ ਮੁੱਦੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅਸੀਂ ਖੁਦ ਇਹਨੂੰ ਅਗਵਾਈ ਕਰਾਂਗੇ ਤੇ ਬੰਦੀ ਸਿੰਘਾਂ ਦੀ ਗੱਲ ਨੂੰ ਅੱਗੇ ਤੋਰਾਂਗੇ। ਹੋਰ ਉਹਨਾਂ ਦੀ ਭੁੱਖ ਹੜਤਾਲ ਜਿਹੜੀ ਸੀਗੀ ਜੂਸ ਦਾ ਗਿਲਾਸ ਪਿਲਾ ਕਰਕੇ ਖਤਮ ਕੀਤੀ ਗਈ ਸੀਗੀ। ਹੋਰ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਉਸ ਵੇਲੇ ਬਾਦਲਾਂ ਦੀ ਸਰਕਾਰ ਸੀਗੀ। ਉਹਦੇ ਬਾਅਦ ਜਦ ਕੁਝ ਦਿਨ ਤੱਕ ਇਹ ਸਾਰਾ ਕੁਝ ਕੋਈ ਅਗਲਾ ਸਟੈਪ ਨਹੀਂ ਚੁੱਕਿਆ ਗਿਆ ਤਾਂ ਭਾਈ ਗੁਰਬਖਸ਼ ਸਿੰਘ ਜੀ ਨੇ ਕੀ ਕੀਤਾ ਕਿ ਇਹਨਾਂ ਨੂੰ ਕਿਹਾ ਕਿ ਜੀ ਮੈਂ ਦੁਬਾਰਾ ਆਪਣੀ ਭੁੱਖ ਹੜਤਾਲ ਸ਼ੁਰੂ ਕਰਨ ਲੱਗਾ ਹਾਂ। ਤਾਂ ਜਿਸ ਵੇਲੇ ਦੁਬਾਰਾ ਦੀ ਗੱਲ ਕੀਤੀ ਗਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪੰਜਾਬ ਦੇ ਸਾਰੇ ਗੁਰਦੁਆਰਿਆਂ ਨੂੰ ਇਹ ਹਿਦਾਇਤ ਦੇ ਦਿੱਤੀ ਕਿ ਬਈ ਬਾਬਾ ਗੁਰਬਖਸ਼ ਸਿੰਘ ਨੂੰ ਕਿਸੇ ਵੀ ਥਾਂ ਦੇ ਉੱਤੇ ਭੁੱਖ ਹੜਤਾਲ ਕਰਨ ਦੀ ਜਗ੍ਹਾ ਨਾ ਦਿੱਤੀ ਜਾਏ। ਸੋ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੰਦੀ ਸਿੰਘਾਂ ਦੇ ਪ੍ਰਤੀ ਕੀ ਪਹੁੰਚ ਸੀਗੀ, ਕਿਸ ਪ੍ਰਕਾਰ ਦੀ ਸੋਚ ਸੀਗੀ। ਚਲੋ ਉਹਦੇ ਬਾਅਦ ਉਹਨਾਂ ਨੂੰ ਹਰਿਆਣਾ ਜਾਣਾ ਪਿਆ, ਹਰਿਆਣਾ ਜਾ ਕਰਕੇ ਆਪਣਾ ਸੰਘਰਸ਼ ਕਰਨਾ ਪਿਆ। ਉਹਦੇ ਉਪਰੰਤ ਕੀ ਹੋਇਆ ਕਿ ਬਾਬਾ ਸੂਰਤ ਸਿੰਘ ਜੀ ਖਾਲਸਾ ਨੇ ਇਸੇ ਮੁਹਿੰਮ ਨੂੰ ਅੱਗੇ ਤੋਰਨ ਵਾਸਤੇ ਭੁੱਖ ਹੜਤਾਲ ਕੀਤੀ। ਉਸ ਵੇਲੇ ਵੀ ਜਿਹੜੀ ਸਰਕਾਰ ਸੀਗੀ ਉਹ ਬਾਦਲਾਂ ਦੀ ਸਰਕਾਰ ਸੀ, 2015 ਦੀ ਗੱਲ ਹੈ। ਔਰ 2015 ਦੀ ਵਿੱਚ ਵੀ ਜਿਸ ਵੇਲੇ ਉਹਨਾਂ ਨੇ ਭੁੱਖ ਹੜਤਾਲ ਦੀ ਗੱਲ ਕੀਤੀ ਤਾਂ ਉਸ ਵੇਲੇ ਉਹਨਾਂ ਨੂੰ ਉਹਨਾਂ ਦੇ ਪਿੰਡ ਦੇ ਵਿੱਚ, ਉਹਨਾਂ ਦੇ ਘਰ ਦੇ ਵਿੱਚ ਹੀ ਉਹਨਾਂ ਨੂੰ ਬੰਦੀ ਬਣਾਤਾ ਗਿਆ। ਮਤਲਬ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਵਿਅਕਤੀ ਯਤਨਸ਼ੀਲ ਸੀਗਾ ਉਸੇ ਬੰਦੇ ਨੂੰ ਹੀ ਬੰਦੀ ਬਣਾਤਾ ਗਿਆ। ਅੱਜ 2015 ਤੋਂ ਲੈ ਕਰਕੇ 2022 ਹੋ ਗਈ ਹੈ ਔਰ ਉਹ ਵਿਅਕਤੀ ਅੱਜ ਵੀ ਭੁੱਖ ਹੜਤਾਲ ਤੇ ਉਸੇ ਤਰੀਕੇ ਨਾਲ ਬੈਠਾ ਹੈ। ਮੈਂ ਸਮਝਦਾ ਕਿ ਬੰਦੀ ਸਿੰਘਾਂ ਦੇ ਬਾਰੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਕਮੇਟੀ ਨੇ 2019 ਦੇ ਬਾਅਦ ਲਗਾਤਾਰ ਅਸੀਂ ਯਤਨ ਕੀਤੇ ਨੇ, ਜੇਲ੍ਹਾਂ ਦੇ ਬਾਹਰ ਜਾ ਕਰਕੇ ਧਰਨੇ ਵੀ ਦਿੱਤੇ, ਸਾਰਾ ਕੁਝ ਇਸ ਮੁਹਿੰਮ ਨੂੰ ਕੀਤਾ। 11 ਜਨਵਰੀ ਪਿੱਛੇ ਲੰਘ ਕੇ ਗਈ ਹੈ। ਬਹੁਤ ਵੱਡਾ ਇੱਕ ਕਾਫਲਾ ਜਿਹੜਾ ਸੀਗਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਸੀਗਾ ਉੱਥੋਂ ਸਟਾਰਟ ਕਰਕੇ ਗਵਰਨਰ ਦੇ ਹਾਊਸ ਤੱਕ ਲੈ ਕੇ ਗਏ ਹਾਂ। ਸੋ ਬੰਦੀ ਸਿੰਘਾਂ ਦੇ ਮੁੱਦੇ ਵਾਸਤੇ ਹੋਰ ਵੀ ਬਹੁਤ ਸਾਰੀਆਂ ਪੰਥਕ ਧਿਰਾਂ ਸਮੇਂ-ਸਮੇਂ ਦੇ ਉੱਤੇ ਕਾਰਜਸ਼ੀਲ ਰਹੀਆਂ ਨੇ ਔਰ ਇਸ ਮੁੱਦੇ ਨੂੰ ਉਹ ਗਰਮਾਉਂਦੀਆਂ ਰਹੀਆਂ ਨੇ। ਔਰ ਅੱਜ ਮੈਂ ਸਮਝਦਾ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਾਰਾ ਕੁਝ ਕਾਰਜ ਸ਼ੁਰੂ ਕੀਤਾ ਹੈ, ਮੁਬਾਰਕ ਹੈ ਇਸ ਦੇ ਵਾਸਤੇ। ਇਹ ਮੁਬਾਰਕ ਦੇ ਹੱਕਦਾਰ ਨੇ ਕਿਉਂਕਿ ਇਹ ਚੰਗਾ ਕਦਮ ਹੈ। ਲੇਕਿਨ ਮੇਰਾ ਆਪਣਾ ਸੋਚਣਾ ਹੈ, ਮੇਰਾ ਆਪਣਾ ਵਿਸ਼ਲੇਸ਼ਣ ਹੈ ਇਹਦੇ ਬਾਰੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾ ਰਿਹਾ ਹੈ, ਇਸ ਚੀਜ਼ ਸਾਰਿਆਂ ਨੂੰ ਪਤਾ ਹੈ, ਬੜਾ ਸਪਸ਼ਟ ਹੈ ਸਾਰਿਆਂ ਨੂੰ। ਮੇਰਾ ਆਪਣਾ ਸੋਚਣਾ ਹੈ ਕਿ ਇਸ ਪਵਿੱਤਰ ਕਾਰਜ ਨੂੰ ਲੈਣ ਤੋਂ ਪਹਿਲਾਂ, ਟੇਕਅਪ ਕਰਨ ਤੋਂ ਪਹਿਲਾਂ ਬਾਦਲ ਪਰਿਵਾਰ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਐਸੇ ਸਟੈਪ ਚੁੱਕਣੇ ਚਾਹੀਦੇ ਸੀਗੇ ਜਿਹੜੇ ਕਿ ਬੰਦੀ ਸਿੰਘਾਂ ਦੇ ਮੁੱਦੇ ਨੂੰ ਚੁੱਕਣ ਤੋਂ ਪਹਿਲਾਂ ਜ਼ਰੂਰੀ ਸੀਗੇ। ਐਗਜ਼ਾਮਪਲ ਦੇ ਤੌਰ ਤੇ ਮੈਂ ਇਹ ਗੱਲ ਕਹਿਣਾ ਚਾਹਾਂਗਾ ਤੁਹਾਡੇ ਸਰੋਤਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਆਪਣਾ ਭਰੋਸਾ ਪੰਥ ਦੇ ਵਿੱਚ, ਪੰਥਕ ਸਫਾ ਦੇ ਵਿੱਚ, ਡਾਇਸਪੋਰਾ ਦੇ ਵਿੱਚ, ਇੰਡੀਆ ਦੇ ਵਿੱਚ ਰਹਿੰਦੇ ਹੋਏ ਗਵਾ ਚੁੱਕਿਆ ਹੈ। ਕਿਉਂਕਿ ਪਿਛਲੇ ਸਮੇਂ ਦੌਰਾਨ ਪੰਥਕ ਮੁੱਦਿਆਂ ਦੇ ਉੱਤੇ, ਪੰਥਕ ਸੰਸਥਾਵਾਂ ਦੇ ਬਾਰੇ ਅਤੇ ਪੰਥਕ ਸਿਧਾਂਤਾਂ ਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਨਹੀਂ, ਦੋ ਨਹੀਂ, ਅਨੇਕਾਂ ਬੱਜਰ ਗੁਨਾਹ ਕੀਤੇ ਨੇ, ਗਲਤੀਆਂ ਬੜੀਆਂ ਕੀਤੀਆਂ ਨੇ, ਜਿਹਦੇ ਕਰਕੇ ਭਰੋਸਾ ਮੰਨਫੀ ਹੋ ਗਿਆ ਹੈ। ਅਗਰ ਇਸ ਨੂੰ ਅਸੀਂ ਪੈਮਾਨੇ ਦੇ ਰੂਪ ਵਿੱਚ ਦੇਖਣਾ ਚਾਹੀਏ ਤੇ 2015 ਵਿੱਚ ਜਿੰਨੀਆਂ, 2017 ਵਿੱਚ ਜਿੰਨੀਆਂ ਸੀਟਾਂ ਆਈਆਂ ਸੀਗੀਆਂ, 2022 ਦੇ ਵਿੱਚ ਇਹ 3 ਤੱਕ ਸਿਮਟ ਕੇ ਰਹਿ ਗਈਆਂ। ਸੋ ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਆਪਣਾ ਆਧਾਰ ਇੱਕ ਪੰਥਕ ਵੋਟ ਦੇ ਰੂਪ ਦੇ ਵਿੱਚ ਗਵਾ ਚੁੱਕਿਆ। ਸੋ ਚਾਹੀਦਾ ਤਾਂ ਇਹ ਸੀਗਾ ਕਿ ਜਿਹੜਾ
ਉਹ ਆਧਾਰ ਗਵਾ ਚੁੱਕੇ ਨੇ, ਭਰੋਸਾ ਗਵਾ ਚੁੱਕੇ ਨੇ। ਉਹਦੇ ਵਾਸਤੇ ਇੱਕ ਕੌਨਫੀਡੈਂਸ ਰੀਬਿਲਡ ਕਰਨ ਲਈ ਕੁਝ ਮੇਜਰਸ ਲੈਣੇ ਚਾਹੀਦੇ ਸੀਗੇ, ਕਿ ਕੁਝ ਸਟੈਪ ਚੁੱਕਣੇ ਚਾਹੀਦੇ ਸੀਗੇ ਇਹ ਕਾਰਜ ਲੈਣ ਤੋਂ ਪਹਿਲਾਂ, ਜਿਹਦੇ ਨਾਲ ਕਿ ਇਹ ਪਤਾ ਲੱਗਦਾ ਕਿ ਵਾਕਈ 'ਚ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਪਰਿਵਾਰ ਕਹਿ ਲਓ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਲਓ, ਇਹਨਾਂ ਨੂੰ ਕੁਝ ਐਸੇ ਸਟੈਪ ਚੁੱਕ ਕੇ ਇਹ ਦੱਸਣਾ ਚਾਹੀਦਾ ਸੀਗਾ ਕਿ ਅਸੀਂ ਆਪਣੀਆਂ ਗਲਤੀਆਂ ਨੂੰ ਸੁਧਾਰ ਲਿਆ। ਨੰਬਰ 1 ਉਹਦੇ ਵਾਸਤੇ ਪ੍ਰੋਫੈਸਰ ਕੀ ਸਾਹਿਬ ਸੀਗਾ। ਮੈਂ ਸਵਾਲ ਤੁਹਾਨੂੰ ਮੈਂ ਤੁਹਾਨੂੰ ਆ ਇਹਦੇ ਰਿਹਾ ਚ ਤੁਹਾਡੇ ਟੋਕਣਾ ਸਵਾਲ ਚਾਹੁੰਦਾ। 1 ਮਿੰਟ ਤੱਕ ਉੱਥੇ ਪਹੁੰਚ ਰਿਹਾ, 1 ਮਿੰਟ ਮੈਨੂੰ ਹੋਰ ਦੇ ਦਿਓ। ਤਾਂ ਕਹਿਣ ਤੋਂ ਠੀਕ ਭਾਵ ਇਹ ਸੀਗਾ ਕਿ ਜਿਵੇਂ ਕਿ ਅਸੀਂ ਇਹਨਾਂ ਨੂੰ ਇਹ ਵੀ ਸਮਝਾਇਆ ਦੱਸਿਆ, ਟਾਈਮ ਟੂ ਟਾਈਮ ਅਸੀਂ ਕਹਿੰਦੇ ਰਹੇ ਹਾਂ ਕਿ ਭਾਈ ਜਿਹੜਾ ਪੁਰਾਣਾ ਅਕਾਲੀ ਦਲ ਹੈ ਉਹਦਾ ਸਟਰਕਚਰ ਲੈ ਕੇ ਆਓ, ਉਸ ਨੂੰ ਰਿਸਟੋਰ ਕਰੋ ਤੇ ਇਸ ਅਕਾਲੀ ਦਲ ਦੀ ਰੀਸਟਰਕਚਰਿੰਗ ਕਰਕੇ ਨਵੇਂ ਫੇਸਿਸ ਲਿਆਓ। ਅਗਰ ਇਹ ਰੀਸਟਰਕਚਰਿੰਗ ਕਰਕੇ ਨਵੇਂ ਫੇਸਿਸ ਲੈ ਕਰਕੇ ਆ ਗਏ, ਅਗਰ ਫਿਰ ਬੰਦੀ ਸਿੰਘਾਂ ਦੀ ਗੱਲ ਕਰਦੇ, ਮੈਨੂੰ ਲੱਗਦਾ ਹੈ ਕਿ ਉਹ ਚੀਜ਼ ਜ਼ਿਆਦਾ ਲੋਕਾਂ ਦੇ ਵਿੱਚ ਵਿਸ਼ਵਾਸ ਬਹਾਲ ਕਰਨ ਵਾਲੀ ਹੋਣੀ ਸੀਗੀ। ਫਿਰ ਉਹਦੇ ਬਾਅਦ ਬੰਦੀ ਸਿੰਘਾਂ ਦੀ ਗੱਲ ਕਰਦੇ ਤਾਂ ਮੈਂ ਸਮਝਦਾ ਜਿੱਦਾਂ ਕਿ ਹੁਣ ਇਹ ਕਹਿ ਲਈਏ 2022 ਦੇ ਵਿੱਚ ਇਹਨਾਂ ਨੇ ਅਕਾਲੀ ਦਲ ਨੇ ਇੱਕ ਗਠਬੰਧਨ ਕੀਤਾ ਸੀਗਾ ਹਿੰਦੁਸਤਾਨ ਸ਼ਿਵ ਸੈਨਾ ਦੇ ਨਾਲ, ਤੇ ਬੰਦੀ ਸਿੰਘਾਂ ਦੀ ਜੇ ਗੱਲ ਕਰਨ ਲੱਗੇ ਹੋ, ਸਭ ਤੋਂ ਪਹਿਲੇ ਵਿਰੋਧੀ ਤਾਂ ਉਹ ਲੋਕ ਨੇ ਜਿਹੜੇ ਕਿ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਨਹੀਂ, ਤੇ ਤੁਸੀਂ ਉਹਨਾਂ ਦੇ ਨਾਲ ਓਪਨਲੀ ਪਬਲਿਕਲੀ ਆਪਣਾ ਗਠਬੰਧਨ ਤੋੜੋ। ਜਿਹੜੀਆਂ ਪੰਥਕ ਵਿਰੋਧੀ ਸੰਸਥਾਵਾਂ ਨੇ ਉਹਨਾਂ ਦੇ ਨਾਲ ਗਠਬੰਧਨ ਤੋੜਨ ਦੇ ਬਾਅਦ, ਉਹਨਾਂ ਦੇ ਨਾਲ ਆਪਣੇ ਅਲਾਇੰਸਿਸ ਨੂੰ ਤੋੜਨ ਦੇ ਬਾਅਦ ਤੇ ਪੰਥਕ ਵਿਚਾਰਧਾਰਾ ਦੇ ਨਾਲ ਸੰਬੰਧਿਤ ਕੁਝ ਬਿਆਨ ਦੇ ਕਰਕੇ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਆਉਂਦੇ ਕਿ ਵੀ ਅਸੀਂ ਆਪਣੀ ਗਲਤੀਆਂ ਤੋਂ ਸੁਧਾਰ ਲਿਆ ਹੈ ਤੇ ਹੁਣ ਅੱਜ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਹੁਣ ਇਹਦੇ ਬਾਰੇ ਸੰਜੀਦਗੀ ਦੇ ਨਾਲ ਤੁਰਨ ਲੱਗੇ ਹਾਂ। ਸਾਰਾ ਪੰਥ, ਈਵਨ ਦਾ ਡਾਇਸਪੋਰਾ ਵੀ ਜਿਹੜਾ ਹੈ ਸਾਨੂੰ ਇਸ ਕਾਰਜ ਵਿੱਚ ਸਾਡੀ ਮਦਦ ਕਰੇ, ਲੇਕਿਨ ਐਸਾ ਹੋਇਆ ਨਹੀਂ। ਨਤੀਜਾ ਕੀ ਨਿਕਲਿਆ? ਕਮੇਟੀ ਬਣ ਗਈ, ਮੁਬਾਰਕ ਹੈ, ਬਹੁਤ ਅੱਛੀ ਗੱਲ ਹੈਗੀ ਹੈ। ਔਰ ਉਸ ਕਮੇਟੀ ਦੇ ਵਿੱਚ ਪੋਲੀਟੀਕਲ ਜਿਹੜੀਆਂ ਵੱਖ-ਵੱਖ ਸੰਸਥਾਵਾਂ ਦੇ, ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਦਿੱਤੇ ਗਏ ਨੇ, ਮੁਬਾਰਕ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਕਮੇਟੀ ਕੰਮ ਕਰੇ, ਕੰਮ ਕਰਕੇ ਸਾਨੂੰ ਦੱਸੇ ਪੰਥ ਵੇਖ ਰਿਹਾ ਹੈ। ਬਾਜ ਨਿਗਾਹ ਦੇ ਨਾਲ ਬੜੀ ਮਾਈਕਰੋ ਲੈਵਲ ਦੇ ਉੱਤੇ ਅਸੀਂ ਈਗਲ ਆਈਜ਼ ਦੇ ਨਾਲ ਵਾਚ ਕਰ ਰਹੇ ਹਾਂ ਕਿ ਵੀ ਇਹ ਕਮੇਟੀ ਤੁਰੇ ਤੇ ਜਾ ਕਰਕੇ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੁਹਿਰਦਤਾ ਦੇ ਨਾਲ ਕੰਮ ਕਰੇ। ਲੇਕਿਨ ਦੇਰ ਆਰ ਸੋ ਮੈਨੀ ਕੁਐਸਚਨ ਮਾਰਕ ਔਨ ਦਾ ਪਰਫਾਰਮੈਂਸ ਐਂਡ ਦਾ ਬੈਕਗਰਾਉਂਡ ਆਫ ਦਾ ਪੀਪਲ ਇਨਵੋਲਵਡ ਇਨ ਦਾ ਕਮੇਟੀ। ਪ੍ਰੋਫੈਸਰ ਸਾਹਿਬ, ਜਿਹੜਾ ਤੁਸੀਂ ਇਹ ਸਾਰਾ ਇੱਕ ਜਵਾਬ ਦਿੱਤਾ ਆ, ਤੁਹਾਡੀ ਟਿੱਪਣੀ ਆ ਇਸ ਕਮੇਟੀ ਤੇ, ਉਹਦੇ ਚ ਮੈਨੂੰ ਇਹ ਲੱਗਿਆ ਕਿ ਜਿਹੜੀ ਕ੍ਰੈਡੀਬਿਲਿਟੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਇਸ ਕਮੇਟੀ ਦੇ ਵਿੱਚ ਵੀ ਸ਼ਾਮਲ ਨੇ, ਹੁਣ ਬਾਦਲ ਦਲ ਨੂੰ ਵੀ ਉਹ ਲੀਡ ਕਰ ਰਿਹਾ, ਤਾਂ ਤੁਹਾਡਾ ਇਹ ਕਹਿਣਾ ਆ ਕਿ ਉਹਨਾਂ ਦੀ ਵੀ ਉਹ ਪਹਿਲਾਂ ਆਪਣੀ ਕ੍ਰੈਡੀਬਿਲਿਟੀ ਨੂੰ ਸਥਾਪਿਤ ਕਰਦੇ, ਫਿਰ ਉਹ ਜਾ ਕੇ ਇਸ ਇਸ਼ੂ ਨੂੰ ਰੇਕ ਅਪ ਕਰਦੇ। ਪਰ ਇੱਕ ਹਿੱਸੇ ਦਾ ਇਹ ਕਹਿਣਾ ਆ ਕਿ ਇਹ ਇਸ਼ੂ ਜਿਹੜਾ ਚੁੱਕਿਆ ਹੀ ਇਸ ਕਰਕੇ ਗਿਆ ਕਿ ਉਹ ਆਪਣੀ ਕ੍ਰੈਡੀਬਿਲਿਟੀ ਇਸ ਇਸ਼ੂ ਦੇ ਨਾਲ ਸਥਾਪਿਤ ਕਰਨੀ ਚਾਹੁੰਦੇ ਆ। ਤਾਂ ਮੈਨੂੰ ਇਹ ਲੱਗ ਰਿਹਾ ਕਿ ਜਿਹੜੀ ਤੁਹਾਡੀ ਲਾਈਨ ਆ ਜਾਂ ਜੋ ਸਟੈਂਡਿੰਗ ਤੁਹਾਡੀ ਹੈ ਇਸ ਮਸਲੇ ਤੇ, ਵੀ ਬਾਦਲ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਆ, ਜੇ ਉਹ ਇਹ ਜਿਹੜੀ ਕਮੇਟੀ ਆ ਇਹ ਬੜੀ ਇਹ ਸੁਹਿਰਦਤਾ ਦੇ ਨਾਲ ਇਸ ਮਸਲੇ ਨੂੰ ਅੱਗੇ ਚੁੱਕਦੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਅਸੀਂ ਬਾਜ਼ ਅੱਖ ਰੱਖ ਰਹੇ ਹਾਂ, ਤਾਂ ਤੁਹਾਨੂੰ ਆਸ ਹੈ ਵੀ, ਮਤਲਬ ਇੱਕ ਹੁੰਦਾ ਨਾ ਵੀ ਇੱਕ ਤਾਂ ਬੇਆਸ ਹੋ ਜਾਣਾ ਕਿ ਸਾਨੂੰ ਤਾਂ ਆਸ ਹੀ ਨਹੀਂ। ਕਈ ਬੰਦੇ ਕਹਿੰਦੇ, ਜਿਵੇਂ ਜਥੇਦਾਰ ਰਣਜੀਤ ਸਿੰਘ ਦੀ ਸਟੇਟਮੈਂਟ ਆਈ ਆ, ਉਹ ਤਾਂ ਕਹਿੰਦੇ ਵੀ ਸਾਨੂੰ ਇਹ ਤੋਂ ਆਸ ਹੀ ਨਹੀਂ ਆ, ਵੀ ਇਹ ਬੰਦੇ ਸਿਰਫ ਆਪਣੀ ਪੋਲੀਟੀਕਲ ਮਾਈਲੇਜ ਲਈ ਇਹ ਕਰ ਰਹੇ ਆ, ਵੀ ਉਹ ਸਿੰਸੀਅਰ ਨਹੀਂ ਆ। ਪਰ ਤੁਹਾਨੂੰ, ਮੈਨੂੰ ਲੱਗ ਰਿਹਾ ਕਿ ਤੁਹਾਡੀ ਗੱਲ ਤੋਂ ਵੀ ਤੁਹਾਨੂੰ ਇੱਕ ਆਸ ਹੈ ਵੀ ਸ਼ਾਇਦ, ਜਿਵੇਂ ਕਹਿੰਦੇ ਆ ਵੀ ਸਵੇਰ ਦਾ ਭੁੱਲਿਆ ਘਰ ਸ਼ਾਮ ਨੂੰ ਘਰ ਆ ਜੇ, ਵੀ ਉਹਨੂੰ ਅਸੈਪਟ ਕਰ ਲਿਆ ਜਾਂਦਾ ਆ, ਵੀ ਤੁਹਾਨੂੰ ਇਹ ਆਸ ਲੱਗਦੀ ਹੈ ਕਿ ਲੋਕ ਜੇ ਇਸ ਮਸਲੇ ਨੂੰ ਸੁਹਿਰਦਤਾ ਨਾਲ ਚੁੱਕਣਗੇ ਤਾਂ ਪੰਥ ਇਹਨਾਂ ਨੂੰ, ਡਾਇਸਪੋਰਾ ਹੋਵੇ ਜਾਂ ਪੰਜਾਬ ਹੋਵੇ ਜਾਂ ਤੁਹਾਡੇ ਵਰਗੀਆਂ ਧਿਰਾਂ, ਕੀ ਤੁਸੀਂ ਅਸੈਪਟ ਕਰਨ ਨੂੰ ਤਿਆਰ ਹੋ ਜੇ ਇਹ ਸਟਰੋਂਗਲੀ ਇਸ ਇਸ਼ੂ ਨੂੰ ਰੇਕ ਅਪ ਕਰ ਚੁੱਕਦੇ ਆ? ਦੇਖੋ, ਇਹਨਾਂ ਨੇ ਇਸ਼ੂ ਟੇਕ ਅਪ ਕੀਤਾ ਹੈ, ਮੈਂ ਅੱਜ ਵੀ ਕਹਿ ਰਿਹਾ ਤੇ ਪਹਿਲਾਂ ਵੀ ਕਿਹਾ ਸੀਗਾ, ਇਹਨਾਂ ਨੇ ਜਿਹੜਾ ਇਸ਼ੂ ਟੇਕ ਅਪ ਕੀਤਾ ਹੈ ਅਸੀਂ ਇਹਦੀ ਵਿਰੋਧਤਾ ਨਹੀਂ ਕਰ ਰਹੇ। ਰੀਜ਼ਨ ਮੈਂ ਫਿਰ ਰਿਪੀਟ ਕਰ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਕੋਈ ਵਿਅਕਤੀ ਤਿਲ ਫੁੱਲ ਯੋਗਦਾਨ ਪਾਉਂਦਾ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ। ਲੇਕਿਨ ਇੱਕ ਗੱਲ ਬੜੀ ਕਲੀਅਰ ਹੈ
ਕਿ ਅਗਰ ਇਸ ਮੁੱਦੇ ਦੇ ਉੱਤੇ ਰਾਜਨੀਤੀ ਕੀਤੀ ਜਾਂਦੀ ਹੈ ਤੇ ਰਾਜਨੀਤਿਕ ਤੌਰ ਦੇ ਉੱਤੇ ਆਪਣੀ ਕਿ ਮਾਈਲੇਜ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਮੈਂ ਸਮਝਦਾ ਹਾਂ ਕਿ ਉਸ ਹਾਲਾਤ ਦੇ ਵਿੱਚ ਜਿਹੜਾ ਹੈ ਰਿਜ਼ਲਟ ਓਰੀਐਂਟਡ ਇਹ ਕਮੇਟੀ ਨਹੀਂ ਬਣੇਗੀ। ਇਹਦੀ ਪਰਫਾਰਮੈਂਸ ਜਿਹੜੀ ਹੈ ਉਹ ਤਾਂ ਹੀ ਸਾਹਮਣੇ ਆਏਗੀ ਜੇਕਰ ਇਹਦੇ ਵਿੱਚ ਇਨਵੋਲਵਡ ਵਿਅਕਤੀ ਇਹ ਕਹਿਣ ਕਿ ਅਸੀਂ ਇਹ ਚੋਂ ਪੋਲੀਟੀਕਲ ਮਾਈਲੇਜ ਨਹੀਂ ਲਵਾਂਗੇ। ਲੱਗਦਾ ਹੈ ਕਿ ਮੇਰੀ ਜਿਹੜੀ ਐਪਰੀਹੈਂਸ਼ਨ ਹੈ ਸ਼ਾਇਦ ਉਹ ਇਹੋ ਹੀ ਹੈ, ਮੇਰਾ ਜਿਹੜਾ ਖਦਸ਼ਾ ਹੈ ਜਾਂ ਸਾਡਾ ਖਦਸ਼ਾ ਜਿਹੜਾ ਹੈ, ਸਾਡੀ ਸੋਚ ਵਾਲੇ ਸਾਰੇ ਵਿਅਕਤੀਆਂ ਦਾ ਜਿਹੜਾ ਖਦਸ਼ਾ ਹੈ ਉਹ ਇਹ ਲੱਗਦਾ ਹੈ ਕਿ ਬਈ ਇਹ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਨੇ। ਅਗਰ ਇਹ ਪੋਲੀਟੀਕਲ ਮਾਈਲੇਜ ਚੋਂ ਨਹੀਂ ਲੈਂਦੇ ਸੋ ਹਿਰਦਤਾ ਦੇ ਨਾਲ ਸਰਕਾਰ ਨਾਲ ਗੱਲਬਾਤ ਕਰਦੇ ਨੇ ਤਾਂ ਅਸੀਂ ਉਸ ਚੀਜ਼ ਦੀ ਉਡੀਕ ਕਰਾਂਗੇ ਕਿ ਇਹ ਰਿਜ਼ਲਟ ਕੱਢ ਕੇ ਦੇਣ, ਕਿਉਂਕਿ ਸਾਡਾ ਆਪਣਾ ਸੋਚਣਾ ਹੈ, ਕਿਉਂਕਿ ਅਸੀਂ ਬਹੁਤ ਸਾਰੇ ਬੰਦੀ ਸਿੰਘਾਂ ਦੇ ਨਾਲ ਸੰਪਰਕ ਵਿੱਚ ਵੀ ਹੈਗੇ ਆ ਤੇ ਸਾਡਾ ਆਪਣਾ ਸੋਚਣਾ ਹੈ ਕਿ ਭਾਈ ਜਿਹੜੇ ਬੰਦੀ ਸਿੰਘ ਅੰਦਰ ਨੇ ਸਾਨੂੰ ਉਹਨਾਂ ਦੀ ਘਰਾਂ ਦੀ ਹਾਲਾਤਾਂ ਦਾ ਪਤਾ ਹੈ। ਸਾਨੂੰ ਇਹ ਵੀ ਪਤਾ ਹੈ ਕਿ ਉਹ ਬੰਦੀ ਸਿੰਘ ਬਿਸ਼ੱਕ 32 ਸਾਲ ਤੋਂ ਅੰਦਰ ਜੇਲ੍ਹਾਂ 'ਚ ਬੈਠੇ ਨੇ, 27 ਸਾਲਾਂ ਤੋਂ ਜੇਲ੍ਹ ਵਿੱਚ ਬੈਠੇ ਨੇ। ਜਿੰਨੇ ਵੀ ਬੰਦੇ ਮੇਰੇ ਸੰਪਰਕ ਵਿੱਚ ਨੇ, ਇੱਕ ਗੱਲ ਬੜੀ ਵਧੀਆ ਹੈ ਕਿ ਉਹ ਸਾਰੇ ਚੜ੍ਹਦੀ ਕਲਾ 'ਚ ਨੇ। ਉਹਨਾਂ ਵਿੱਚੋਂ ਇੱਕ ਵੀ ਵਿਅਕਤੀ ਮੈਨੂੰ ਐਸਾ ਨਜ਼ਰ ਨਹੀਂ ਆਉਂਦਾ ਜਿਹੜਾ ਕਿ ਬੰਦੀ ਸਿੰਘ ਜਿਹੜਾ ਹੈ ਢਹਿੰਦੀ ਕਲਾ 'ਚ ਹੋਏ ਤੇ ਸੋਚਦਾ ਹੋਏ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਨਾਲ ਪਰਦੇ ਤੇ ਪਿੱਛੇ ਕੋਈ ਕੰਪਰੋਮਾਈਜ਼ ਕਰ ਲਈ ਤੇ ਬਾਹਰ ਆਈਏ ਯਾਰ। ਨਾ 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 ਨਾ, ਇਹੋ ਜੀ ਗੱਲ, ਇਹ ਬੜੀ ਪੋਜ਼ਿਟਿਵ ਗੱਲ ਹੈ ਪੰਥ ਦੇ ਵਾਸਤੇ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਵਾਸਤੇ, ਜਿਹੜਾ ਇਹਨਾਂ ਨੂੰ ਵੀ ਮਿਲਦਾ। ਹੁਣ ਰੀਸੈਂਟਲੀ ਜਿਹੜਾ ਹੈ ਗੁਰਦੀਪ ਸਿੰਘ ਖਹਿੜਾ ਨੇ, ਉਹ 32 ਸਾਲ ਤੋਂ ਜੇਲ੍ਹ 'ਚ ਨੇ। ਉਹ ਪਿਛਲੇ 2 ਦਿਨ ਪਹਿਲਾਂ ਹੀ ਆਪਣੇ 56 ਦਿਨ ਦੀ ਪੈਰੋਲ ਪੂਰੀ ਕਰਕੇ ਗਏ ਨੇ। ਮੈਂ ਮਿਲਿਆ, ਉਹਨਾਂ ਦੇ ਘਰ ਗਿਆ। ਬਾਣੀ ਦੇ ਆਸਰੇ ਉਹ ਚੜ੍ਹਦੀ ਕਲਾ 'ਚ ਨੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਨੇ ਅੱਜ 22 ਤਰੀਕ ਹੋ ਗਈ ਹੈ, ਕੱਲ 23 ਤਰੀਕ ਹੈ, ਉਹ 23 ਮਈ ਨੂੰ ਉਹਨਾਂ ਨੇ ਵਾਪਸ ਪੈਰੋਲ ਤੇ ਖਤਮ ਹੋ ਜਾਣੀ ਹੈ, ਉਹ ਜੇਲ੍ਹ ਚਲ ਜਾਣਗੇ। ਵਾਟ ਆਈ ਮੀਨ ਟੂ ਸੇ ਕਿ ਇਹ ਸਿੰਘ ਜਿਹੜੇ ਨੇ, ਮੈਨੂੰ ਹੈਗਾ ਭਰੋਸਾ ਹੈ ਕਿ ਕਲਗੀਧਰ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਇਹਨਾਂ ਬੰਦੀ ਸਿੰਘਾਂ ਦੇ ਉੱਤੇ ਹੈਗੀ ਹੈ। ਬਾਣੀ ਦੇ ਆਸਰੇ ਇਹ ਆਪਣਾ ਜੀਵਨ ਨਿਰਵਾਹ ਕਰ ਰਹੇ ਨੇ ਔਰ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਇੱਕ ਰੋਲ ਮਾਡਲ ਹੈ, ਬੜਾ ਵੱਡਾ ਇੱਕ ਮੈਸੇਜ ਹੈ ਪੰਥ ਵਾਸਤੇ ਕਿ 32 ਸਾਲ ਤੋਂ ਜੇਲ੍ਹ ਵਿੱਚ ਬੈਠੇ ਹੋਣ ਤੇ ਅੱਜ ਦੀ ਡੇਟ ਵਿੱਚ ਵੀ ਚੜ੍ਹਦੀ ਕਲਾ 'ਚ ਹੋਣ। ਸੋ ਅੱਜ ਅਗਰ ਉਹ ਬੰਦੀ ਸਿੰਘ ਬਾਹਰ ਆਉਂਦੇ ਨੇ, ਮੈਂ ਸਮਝਦਾ ਕਿ ਜਿਹੜਾ ਕੋਈ ਵੀ ਕਢਾ ਕੇ ਲਿਆਵੇਗਾ, ਚਾਹੇ ਏ ਪਾਰਟੀ ਹੋਏ, ਚਾਹੇ ਬੀ ਪਾਰਟੀ ਹੋਏ, ਚਾਹੇ ਸੀ ਪਾਰਟੀ ਹੋਏ, ਕਿਹੜੀ ਵੀ ਇੱਥੇ ਜਥੇਬੰਦੀ ਹੋਏਗੀ, ਅਸੀਂ ਨਤਮਸਤਕ ਹੁੰਦੇ ਹਾਂ ਉਹਨਾਂ ਨੂੰ। ਅਸੀਂ ਕਹਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਅਗਰ ਇਹ ਕਮੇਟੀ ਜਿਹੜੀ ਨਵੀਂ ਸਥਾਪਿਤ ਕੀਤੀ ਗਈ ਹੈ, ਅਗਰ ਇਹ ਕੰਮ ਕਰਦੀ ਹੈ ਤਾਂ ਇਹ ਸਾਨੂੰ ਰਿਜ਼ਲਟ ਲਿਆ ਕੇ ਦੇਵੇ, ਅਸੀਂ ਇਹਨਾਂ ਦਾ ਸਵਾਗਤ ਕਰਾਂਗੇ। ਲੇਕਿਨ ਜੋ ਮੈਂ ਕੱਲ ਕੌਸ਼ਨ ਦੇ ਰੂਪ ਵਿੱਚ, ਸਾਵਧਾਨੀ ਦੇ ਰੂਪ ਵਿੱਚ ਮੈਂ ਗੱਲ ਕੀਤੀ, ਆਪਣੀ ਐਪਰੀਹੈਂਸ਼ਨ ਜ਼ਾਹਿਰ ਕੀਤੀ ਹੈ ਕਿ ਇਹ ਕਮੇਟੀ ਦੇ ਵਿੱਚ ਇੱਕ ਪੋਲੀਟੀਕਲ ਡੋਮੀਨੇਸ਼ਨ ਜਿਹੜੀ ਹੈ, ਪੋਲੀਟੀਕਲ ਮਾਈਲੇਜ ਲੈਣ ਵਾਲੀ ਜਿਹੜੀ ਇੰਟੈਂਸ਼ਨ ਲੱਗਦੀ ਹੈ, ਔਰ ਉਹ ਚੀਜ਼ ਜਿਹੜੀ ਹੈ ਮੈਨੂੰ ਲੱਗਦਾ ਕਿ ਇਹਨਾਂ ਨੂੰ ਸਪਸ਼ਟ ਕਰਨ ਦੀ ਅਜੇ ਲੋੜ ਹੈ। ਪ੍ਰੋਫੈਸਰ ਸਾਹਿਬ, ਤੁਸੀਂ ਵੀ ਜਿਵੇਂ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਆ, ਉਹਦੇ ਵੱਲੋਂ ਲਗਾਤਾਰ ਚਾਹੇ ਉਹ ਮਾਰਚ ਕੱਢਣੇ ਹੋਣ, ਚਾਹੇ ਉਹ ਡਾਇਲੋਗ ਹੋਵੇ ਇੰਡੀਅਨ ਸਟੇਟ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਨਾਲ, ਮੈਨੂੰ ਲੱਗਦਾ ਉਹ ਤੁਹਾਡਾ ਵੀ ਲਗਾਤਾਰ ਚੱਲਦਾ ਰਿਹਾ ਇਹਨਾਂ ਰਿਹਾਈਆਂ ਨੂੰ ਲੈ ਕੇ। ਤਾਂ ਉਹ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਕਿ ਇੰਡੀਅਨ ਸਟੇਟ ਇਹਨਾਂ ਸਿੱਖ ਪ੍ਰਿਜ਼ਨਰਸ ਨੂੰ ਛੱਡਣਾ ਨਹੀਂ ਚਾਹੁੰਦੀ, ਜਾਂ ਉਹ ਇੰਡੀਕੇਸ਼ਨਸ ਦੇ ਰਹੇ ਆ ਵੀ ਛੱਡਣਾ ਚਾਹੁੰਦੇ ਆ, ਪਰ ਕਿਹੜੀ ਗੱਲ ਅੜਿੱਕਾ ਬਣੀ ਹੋਈ ਆ? ਤੁਹਾਡਾ ਐਕਸਪੀਰੀਅੰਸ ਹੁਣ ਤੱਕ ਦਾ ਸਾਰੇ ਡਾਇਲੋਗ ਦਾ ਕੀ ਰਿਹਾ? ਦੇਖੋ, ਮੈਨੂੰ ਇਦਾਂ ਲੱਗਦਾ ਹੈ, ਨੰਬਰ 1 ਤਾਂ ਮੈਂ ਕਹਾਂਗਾ ਕਿ ਸਾਡੀ ਜਿਹੜੀ ਸਿੱਖ ਪੋਲੀਟੀਕਲ ਲੀਡਰਸ਼ਿਪ ਹੈ, ਉਸ ਪੋਲੀਟੀਕਲ ਲੀਡਰਸ਼ਿਪ, ਮੈਨੂੰ 2 ਹਿੱਸਿਆਂ 'ਚ ਵੰਡ ਕੇ ਗੱਲ ਕਰਾਂਗਾ। ਇੱਕ ਆਪਣੀ ਸਿੱਖ ਪੋਲੀਟੀਕਲ ਲੀਡਰਸ਼ਿਪ ਦੇ ਬਾਰੇ ਟਿੱਪਣੀ ਕਰਾਂਗਾ 1-2 ਮਿੰਟਾਂ ਦੇ ਵਿੱਚ, ਫਿਰ ਮੈਂ ਸਰਕਾਰ ਦੀ ਗੱਲ ਕਰਾਂਗਾ। ਪਹਿਲੀ ਸਟੇਜ ਤੇ ਮੈਂ ਗੱਲ ਕਰਾਂਗਾ ਕਿ ਸਿੱਖ ਪੋਲੀਟੀਕਲ ਲੀਡਰਸ਼ਿਪ ਜਿਹੜੀ ਕਿ ਪਿਛਲੇ ਲੰਬੇ ਦਹਾਕਿਆਂ ਤੋਂ ਸਾਡਾ ਸਿਆਸੀ ਤੌਰ ਤੇ ਸਾਨੂੰ ਅਗਵਾਈ ਕਰ ਰਹੀ ਹੈ, ਉਸ ਪੋਲੀਟੀਕਲ ਜਮਾਤ ਨੇ, ਭਾਵ ਸ਼੍ਰੋਮਣੀ ਅਕਾਲੀ ਦਲ ਨੇ, ਬਾਦਲ ਨੇ ਕਹਿਣ ਦਾ ਭਾਵ, ਉਸ ਨੇ ਆਪਣਾ ਪੋਲੀਟੀਕਲ ਵਿਜ਼ਨ, ਪੋਲੀਟੀਕਲ ਕਮਿਟਮੈਂਟ, ਪੋਲੀਟੀਕਲ ਆਈਡੀਓਲੋਜੀ ਜਿਹੜੀ ਹੈ ਪੰਥ ਦੇ ਨਾਲ ਜੋੜ ਕੇ ਕਾਰਵਾਈਆਂ ਨਹੀਂ ਕੀਤੀਆਂ।
ਜੇਕਰ ਕਿਧਰੇ ਉਹ ਤਾਮਿਲਨਾਡੂ ਦੀ ਅਸੈਂਬਲੀ ਮੰਗਰ ਇੱਕ ਮਤਾ ਪਾਸ ਕਰ ਦਿੰਦੇ, ਜਿਹੜਾ ਨੇ ਕਿ ਮਤਾ ਪਾਸ ਕਰਕੇ ਰਾਜੀਵ ਗਾਂਧੀ ਦੇ ਹੱਤਿਆਰਿਆਂ ਨੂੰ ਦੇ ਹੱਕ ਦੇ ਵਿੱਚ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ, ਮੈਂ ਸਮਝਦਾ ਹਾਂ ਕਿ ਅਗਰ ਇੱਕ ਪੋਲੀਟੀਕਲ ਬੈਕਿੰਗ ਦੇ ਦਿੰਦੇ, ਕਨਸਟੀਟਿਊਸ਼ਨਲ ਬੈਕਿੰਗ ਦਿੰਦੇ, ਇੱਕ ਰੈਜ਼ੋਲੂਸ਼ਨ ਪਾਸ ਕਰਕੇ, ਤਾਂ ਮੈਂ ਸਮਝਦਾ ਕਿ ਉਹ ਚੀਜ਼ ਬੜੀ ਹਿਸਟੋਰੀਕਲ ਹੋਣੀ ਸੀਗੀ। ਸੋ ਸਾਡੀ ਪੋਲੀਟੀਕਲ ਲੀਡਰਸ਼ਿਪ ਨੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਰੈਜ਼ੋਲੂਸ਼ਨ ਪਾਸ ਕਰਨ ਦੀ ਥਾਂ ਤੇ ਰਾਦਰ ਟਾਈਮ ਟੂ ਟਾਈਮ ਇਹੋ ਜਿਹੇ ਬਿਆਨ ਤਾਂ ਦਿੱਤੇ ਨੇ ਕਿ ਫਲਾਣਾ ਹਵਾਰਾ ਹੱਤਿਆਰਾ ਹੈ, ਪ੍ਰੋਫੈਸਰ ਭੁੱਲਰ ਨੂੰ ਪੰਜਾਬ ਵਿੱਚ ਟ੍ਰਾਂਸਫਰ ਨਹੀਂ ਕਰਨਾ ਚਾਹੀਦਾ, ਖਤਰਨਾਕ ਅੱਤਵਾਦੀ ਹੈ। ਸੋ ਲਾਈਕ ਦਿਸ ਇਹਨਾਂ ਦੀਆਂ ਇਹੋ ਜਿਹੇ ਬਿਆਨ ਤਾਂ ਆਉਂਦੇ ਰਹੇ। ਸੋ ਅਸੀਂ ਇੱਕ ਤਾਂ ਮਾਰ ਖਾਂਦੇ ਰਹੇ ਇਸ ਗੱਲ ਤੋਂ। ਨੰਬਰ 2, ਮੇਰਾ ਇਹਦੇ ਨਾਲ ਕਹਿਣ ਦਾ ਮਤਲਬ ਹੈ ਕਿ ਕੁਝ ਬੰਦੀ ਸਿੰਘ ਐਸੇ ਨੇ ਜੋ ਕਿ ਬੜੇ ਹੀ ਜ਼ਿਆਦਾ ਬ੍ਰਾਂਡਡ ਨੇਮ ਨੇ ਉਹਨਾਂ ਦੇ, ਹੋਰ ਉਹਨਾਂ ਨੂੰ ਪਤਾ ਹੈ ਕਿ ਇਹ ਬੰਦੀ ਸਿੰਘਾਂ ਦੀ ਇੱਕ ਕਲੀਨ ਹਿਸਟਰੀ ਹੈ, ਸਾਫ਼ ਸੁਥਰੀ ਹਿਸਟਰੀ ਹੈ। ਕਿਧਰੇ ਐਸਾ ਨਾ ਹੋਏ ਕਿ ਇਹਨਾਂ ਨੂੰ ਰਿਹਾ ਕਰਾਉਣ ਦੇ ਬਾਅਦ ਇਹ ਪੋਲੀਟੀਕਲੀ ਸਾਨੂੰ ਰਿਪਲੇਸ ਕਰ ਦੇਣ ਤੇ ਅਸੀਂ ਫਿਰ ਬੈਕਡ੍ਰੌਪ 'ਤੇ ਚਲੇ ਜਾਈਏ ਤੇ ਇਹ ਲੋਕ ਅੱਗੇ ਆ ਕੇ ਅਗਵਾਈ ਕਰਨ। ਇੱਕ ਤਾਂ ਇਹਦੇ ਕਰਕੇ ਸਾਨੂੰ ਮਾਰ ਪਈ ਹੈ, ਸਾਡੇ ਬੰਦੀ ਸਿੰਘ ਰਿਹਾ ਨਹੀਂ ਹੋਏ। ਇੱਕ ਕਾਰਨ ਤਾਂ ਮੈਂ ਇਹ ਦੱਸਿਆ। ਹੁਣ ਆਈ ਗੱਲ ਸਰਕਾਰ ਦੀ। ਸਰਕਾਰ ਨੂੰ ਜਦ ਪਤਾ ਹੈ ਕਿ ਸਿਆਸੀ ਲੋਕ ਇਹਨਾਂ ਦੇ ਸਿੱਖਾਂ ਦੀ ਸਿਆਸੀ ਜਮਾਤ ਆਵਾਜ਼ ਬੁਲੰਦ ਨਹੀਂ ਕਰ ਰਹੀ, ਰਾਦਰ ਸਰਕਾਰ ਨੂੰ ਕਹਿੰਦੀ ਹੈ, ਹੁਣ 1984 ਵਾਲੀ ਗੱਲ, ਜੂਨ 84, ਅਗਲਾ ਮਹੀਨੇ ਤੋਂ ਜੂਨ 2022 ਦੀਆਂ ਜਿਹੜਾ ਹੈਗਾ ਦਿਨ ਨੇ, ਪਹਿਲਾ ਹਫਤਾ ਹੈ, ਇਹ ਸਾਰੀਆਂ ਗੱਲਾਂ ਹੋਣਗੀਆਂ। ਲੇਕਿਨ ਸਾਨੂੰ ਸਾਰਿਆਂ ਨੂੰ ਪਤਾ ਹੈ, ਦੇਸ਼ ਵਿਦੇਸ਼ ਸੰਗਤਾਂ ਨੂੰ, ਉਹ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਦੇ ਵਿੱਚ ਜਿੱਥੇ ਇੰਦਰਾ ਗਾਂਧੀ ਦਾ ਰੋਲ ਸੀਗਾ, ਉੱਥੇ ਅਡਵਾਨੀ ਦਾ ਰੋਲ ਸੀਗਾ, ਵਾਜਪਾਈ ਦਾ ਰੋਲ ਸੀਗਾ, ਉੱਥੇ ਨਾਲ ਦੇ ਨਾਲ ਸਾਡੇ ਆਪਣੀ ਸਿਆਸੀ ਜਮਾਤ ਦਾ ਰੋਲ ਸੀਗਾ ਕਿ ਵੀ ਕਿਸੇ ਤਰੀਕੇ ਨਾਲ ਭਿੰਡਰਾਂ ਵਾਲਿਆਂ ਨੂੰ ਅਸੀਂ ਤਾਂ ਖਤਮ ਕਰ ਨਹੀਂ ਸਕਦੇ, ਹੁਣ ਫੌਜ ਦੇ ਰਾਹੀਂ ਇਹਨੂੰ ਖਤਮ ਕਰਾਇਆ ਜਾਏ। ਸੋ ਮੇਰਾ ਆਪਣਾ ਕਹਿਣ ਦਾ ਮਤਲਬ ਹੈ ਕਿ ਕਿਧਰੇ ਨਾ ਕਿਧਰੇ ਸਾਡੇ ਆਪਣੇ ਸਿਆਸੀ ਆਗੂਆਂ ਦੇ ਉੱਤੇ ਵੀ ਕੁਐਸਚਨ ਮਾਰਕ ਬਹੁਤ ਵੱਡਾ ਹੈ, ਜਿਹਦੇ ਕਰਕੇ ਇਹ ਸਾਡੇ ਬੰਦੇ ਨਹੀਂ ਆਏ। ਸਰਕਾਰ ਦਾ ਜਿੱਥੇ ਤੱਕ ਸਵਾਲ ਹੈ, ਜਿਹੜਾ ਤੁਸੀਂ ਸਵਾਲ ਕੀਤਾ ਸੀ, ਉਹ ਮੈਂ ਆਨਸਰ ਦੇ ਦਿਆਂ। ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਆਫ ਇੰਡੀਆ, ਚਾਹੇ ਉਹ ਕਾਂਗਰਸ ਦੇ ਰੂਪ 'ਚ ਹੈ, ਚਾਹੇ ਉਹ ਭਾਜਪਾ ਦੇ ਰੂਪ 'ਚ ਹੈ, ਜਿਹੜੀਆਂ ਪਿੱਛੇ ਏਜੰਸੀਜ਼ ਬੈਠੀਆਂ ਹੁੰਦੀਆਂ ਨੇ, ਉਹਨਾਂ ਸਾਰੀਆਂ ਏਜੰਸੀਜ਼ ਵਗੈਰਾ ਦੀ ਸੋਚ ਜਿਹੜੀ ਹੈ ਉਹ ਇਹ ਚੱਲਦੀ ਹੈ ਕਿ ਭਈ ਇਹਨਾਂ ਬੰਦਿਆਂ ਨੂੰ ਬਾਹਰ ਨਹੀਂ ਕੱਢਣਾ, ਬਾਹਰ ਨਹੀਂ ਕੱਢ। ਸੋ ਕਿਧਰੇ ਨਾ ਕਿਧਰੇ ਸਾਡੇ ਨਾਲ ਜਿਹੜਾ ਹੈ ਇੱਕ ਪੋਲੀਟੀਕਲ ਵਿਕਟਿਮਾਈਜੇਸ਼ਨ ਕੀਤੀ ਜਾ ਰਹੀ ਹੈ, ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਹੈ। ਹੋਰ ਮੈਂ ਇੱਥੇ ਤੱਕ ਵੀ ਕਹਾਂਗਾ ਕਿ ਭਾਰਤ ਦੀ ਜਿਹੜੀ ਨਿਆਂਪਾਲਿਕਾ ਨੇ, ਉਹ ਕਈ ਮਸਲਿਆਂ ਦੇ ਉੱਤੇ ਤਾਂ ਸਿਓ ਮੋਟੋ ਲੈ ਲੈਂਦੀਆਂ ਨੇ। ਸਿਓ ਮੋਟੋ ਦਾ ਮਤਲਬ ਹੈਗਾ ਕਿ ਆਪਣੇ ਆਪ ਹੀ ਜਿਹੜਾ ਹੈ ਉਸ ਚੀਜ਼ ਨੂੰ ਲੈ ਕਰਕੇ ਟੇਕਅਪ ਕਰ ਲੈਂਦੀਆਂ ਨੇ। ਭਾਰਤ ਦੀਆਂ ਸੁਪਰੀਮ ਕੋਰਟ ਨੂੰ ਅਖਬਾਰਾਂ ਦੇ ਰਾਹੀਂ ਵੀ ਇਹ ਪਤਾ ਲੱਗ ਰਿਹਾ ਕਿ ਅਸੀਂ ਇਹਨਾਂ ਨੂੰ ਉਮਰ ਕੈਦ ਦਿੱਤੀ ਹੈ, ਹਾਈ ਕੋਰਟ ਨੇ ਦਿੱਤੀ ਹੈ ਉਮਰ ਕੈਦ, ਲੇਕਿਨ ਇਹ ਤਾਂ 32-32 ਸਾਲ ਤੋਂ ਨੇ। ਤਾਂ ਕਿਉਂ ਨਹੀਂ ਸੁਪਰੀਮ ਕੋਰਟ ਅਗਰ ਇੰਪਾਰਸ਼ੀਅਲ ਹੋकर के अगर ਇਹਦੀ ਸਿਓ ਮੋਟੋ ਲੈ ਕਰਕੇ ਸਾਡੇ ਬੰਦਿਆਂ ਦੇ ਬਾਰੇ ਕਿਉਂ ਨਹੀਂ ਸਰਕਾਰ ਨੂੰ ਪੁੱਛਦੀ ਕਿ ਭਈ ਇਹਨਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਰਿਹਾ, ਜਦ ਇਹਨਾਂ ਦੀ ਟਰਮ ਖਤਮ ਹੋ ਚੁੱਕੀ ਹੈ, ਇਹਨਾਂ ਦੇ ਖਿਲਾਫ ਹੁਣ ਕੋਈ ਦੋਸ਼ ਆਇਦ ਨਹੀਂ ਨੇ। ਫਿਰ ਇੰਡੀਅਨ ਕਨਸਟੀਟਿਊਸ਼ਨ ਕੀ ਕਹਿੰਦਾ ਉਹ ਵੀ ਸੁਣ ਲਓ। ਇੰਡੀਅਨ ਕਨਸਟੀਟਿਊਸ਼ਨ ਬੜਾ ਕਲੀਅਰ ਹੈ ਕਿ ਅਗਰ ਕਿਸੇ ਵਿਅਕਤੀ ਨੂੰ ਕੋਈ ਸਜ਼ਾ ਦਿੱਤੀ ਗਈ ਹੈ और व्यक्ति ने सजा पूरी कर ली है, अपनी टर्म पूरी कर ली है, ते ना तो जिस सजा जिस कारण वो सजा दी गई सी, चाहे वो रेपिस्ट सीगा, चाहे वो चोर सीगा, चाहे वो खाड़कू सीगा, जो भी उसते टैग लग्या सीगा, हुण जब सजा पूरी कर ली उसदे बाद वो टैग अपने आप ऑटोमैटिकली रख गया। सो अज की डेट दे विच करीब जिहड़ा बिट्टू हैगा बेअंत सिंह दा पोतरा ਉਹ ਮਸਲਾ ਚੁੱਕ ਲੈਂਦਾ, ਕਈ ਵਾਰੀ ਮਨਜਿੰਦਰ ਸਿੰਘ ਬਿੱਟਾ ਜਿਹੜਾ ਮਸਲਾ ਚੁੱਕ ਲੈਂਦਾ, ਕਈ ਵਾਰੀ ਕੋਈ ਹੋਰ ਮਸਲਾ ਚੁੱਕ ਲੈਂਦਾ। ਨਹੀਂ ਜੀ, ਇਹ ਅੱਤਵਾਦੀ ਨੇ, ਸਮਾਜ ਵਾਸਤੇ ਖਤਰਨਾਕ ਨੇ, ਇਸ ਕਰਕੇ। ਲੇਕਿਨ ਵਾਟ ਦ ਕਨਸਟੀਟਿਊਸ਼ਨ ਸੇਜ਼, ਕਨਸਟੀਟਿਊਸ਼ਨ ਤਾਂ ਇਹ ਗੱਲ ਕਹਿੰਦਾ ਹੀ ਨਹੀਂ ਹੈ। ਕਨਸਟੀਟਿਊਸ਼ਨ ਕਹਿੰਦਾ ਹੈ ਜੇ ਸਜ਼ਾ ਪੂਰੀ ਕਰ ਲਈ ਹੈ then he is a ordinary citizen, respectable citizen of India। तो जिस ਵੇਲੇ ਤੁਸੀਂ ਉਹੋ ਹੀ ਐਮਪੀ ਜਿਹੜੀ ਸੰਵਿਧਾਨ ਦੀ ਸੋਚ ਚੁੱਕ ਰਿਹਾ, ਉਹ ਬੰਦਾ ਗੱਲ ਕਹਿ ਰਿਹਾ ਕਿ ਨਹੀਂ ਜੀ ਅੱਤਵਾਦੀ, ਭਾਈ ਅੱਤਵਾਦੀ ਕਿੱਦਾਂ ਹੋ ਗਿਆ, ਖਾੜਕੂ ਕਿੱਦਾਂ ਹੋ ਗਿਆ, ਜਿਸ ਕਰਕੇ ਉਹਨੂੰ ਸਜ਼ਾ ਦਿੱਤੀ ਗਈ ਸੀ ਕਿ ਉਹਨੇ ਪੂਰੀ ਕਰ ਲਈ। then he is a normal, ordinary, respectable citizen of the country।
ਐਂਡ ਹੀ ਮਸਟ ਬੀ ਰਿਲੀਜ਼ਡ। ਸੋ ਸੁਪਰੀਮ ਕੋਰਟ ਵੀ ਜਿਹੜਾ ਹੈ, ਮੈਨੂੰ ਲੱਗਦਾ ਹੈ ਕਿ ਨਿਆਂਪਾਲਿਕਾ ਅਗਰ ਇਸ ਪਾਸੇ ਥੋੜਾ ਧਿਆਨ ਦੇਣ ਤਾਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਇਹ ਮਸਲੇ ਹੱਲ ਹੋ ਸਕਦੇ ਨੇ। ਪ੍ਰੋਫੈਸਰ ਸਾਹਿਬ, ਆਖਰੀ ਸਵਾਲ ਆ ਕਿ ਜਿਹੜਾ ਇਹ ਇੱਕ ਹੁੰਦਾ ਆ ਕਿ ਜਿਵੇਂ ਕਨਸਟੀਟਿਊਸ਼ਨਲ ਟਰਮਸ ਦੇ ਵਿੱਚ ਗੱਲ ਕਰਨੀ ਹੋਵੇ ਜਾਂ ਲੀਗੈਲਿਟੀ ਦੇ ਵਿੱਚ ਗੱਲ ਕਰਨੀ ਹੋਵੇ, ਉਹ ਸਾਰਾ ਕੁਝ ਵੀ ਕੋਰਟਸ ਦੇ ਵਿੱਚ ਚੱਲ ਰਿਹਾ। ਜਿਵੇਂ ਹਜੇ ਤੱਕ ਵੀ ਕੁਝ ਕੇਸਿਸ ਜਿਹੜੇ ਆ ਉਹਨਾਂ ਦੀਆਂ ਲਗਾਤਾਰ ਉਹਨਾਂ ਦੇ ਵਿੱਚ ਕੁਝ ਕੇਸ ਖਾਰਜ ਹੋ ਰਹੇ ਨੇ। ਭਾਈ ਜਗਤਾਰ ਸਿੰਘ ਹਵਾਰਾ ਦੇ ਸੰਬੰਧ 'ਚ ਗੱਲ ਕਰੀਏ ਜਾਂ ਬੜੇ ਚਲਾਨ ਗਵਰਨਮੈਂਟ ਨਵੇਂ ਪੇਸ਼ ਕਰ ਰਹੀ ਆ, ਇਹ ਲੀਗੈਲਿਟੀ ਦੀਆਂ ਟਰਮਸ ਨੇ। ਪਰ ਜਿਹੜਾ ਇੱਕ ਪੀਪਲਜ਼ ਮੂਵਮੈਂਟ ਹੁੰਦੀ ਆ ਕਿ ਜਿਹੜੀ ਪ੍ਰੈਸ਼ਰਾਈਜ਼ ਕਰਦੀ ਆ ਗਵਰਨਮੈਂਟ ਨੂੰ ਕਿ ਇਹ ਹੁਣ ਪੀਪਲਜ਼ ਡੋਮੇਨ ਦੇ ਵਿੱਚ ਗੱਲ ਚਲੇਗੀ ਆ, ਉਹ ਚੀਜ਼ ਪੰਜਾਬ 'ਚ ਦਿਖਾਉਣ ਦੇ ਲਈ ਮੈਂ ਤੁਹਾਡੇ ਪੱਖ ਤੋਂ ਜਾਣਨਾ ਚਾਹੁੰਦਾ ਕਿ ਜਿਵੇਂ ਕਿ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਜਿਹੜੀ ਆ ਉਹ ਅਗਲੇ ਦਿਨਾਂ ਦੇ ਵਿੱਚ ਕੋਈ ਇਹੋ ਜਿਹੇ ਪ੍ਰੋਗਰਾਮ ਉਲੀਕ ਰਹੀ ਆ ਕਿ ਜਿਹੜੀ ਮਾਸ ਮੋਬਿਲਾਈਜੇਸ਼ਨ ਜਿਹਦੇ ਨਾਲ ਕਿ ਇਸ ਮਸਲੇ ਤੇ ਕੀਤੀ ਜਾ ਸਕੇ। ਜਿਵੇਂ ਕਦੇ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਜਿਹੜਾ ਮੋਰਚਾ ਸੀ ਉਹਦੇ 'ਚ ਇੱਕ ਮਾਸ ਮੋਬਿਲਾਈਜੇਸ਼ਨ ਸਾਨੂੰ ਦੇਖਣ ਨੂੰ ਮਿਲੀ ਸੀ, ਤਾਂ ਉਸ ਤੋਂ ਬਾਅਦ ਹੁਣ ਮਾਸ ਮੋਬਿਲਾਈਜੇਸ਼ਨ ਉਵੇਂ ਦਿਖ ਨਹੀਂ ਰਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੂੰ ਲੈ ਕੇ ਗਰਾਊਂਡ ਤੇ। ਤਾਂ ਅਗਲੇ ਸਮੇਂ 'ਚ ਕੀ ਜਿੱਥੇ ਇੱਕ ਪਾਸੇ ਇਹ ਐਫਰਟਸ ਹੋ ਰਹੇ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੁਣ ਰੋਲ ਪਲੇ ਕਰ ਰਹੀ ਆ, ਤਾਂ ਤੁਸੀਂ ਵੀ ਕੋਈ ਮਾਸ ਮੋਬਿਲਾਈਜੇਸ਼ਨ ਦੇ ਪ੍ਰੋਗਰਾਮ ਅਗਲੇ ਸਮੇਂ ਦੇ ਵਿੱਚ ਲਿਆ ਰਹੇ ਹੋ ਕਿ ਜਿਹਦੇ ਨਾਲ ਲੋਕ ਇਹ ਗੱਲ ਦੱਸ ਸਕਣ ਦੁਨੀਆ ਨੂੰ ਕਿ ਇੱਕ ਸਾਂਝੇ ਰੂਪ 'ਚ ਕਿ ਅਸੀਂ ਇਹਨਾਂ ਸਾਰੇ ਸਿੰਘਾਂ ਦੀ ਰਿਹਾਈ ਚਾਹੁੰਦੇ, ਇਹਨਾਂ ਨੂੰ ਆਪਣੇ ਵਿੱਚ ਚਾਹੁੰਦੇ ਆ, ਆਪਣੇ ਘਰਾਂ 'ਚ ਚਾਹੁੰਦੇ ਆ? ਦੇਖੋ, ਜੇ ਤੁਸੀਂ ਮਾਸ ਮੋਬਿਲਾਈਜੇਸ਼ਨ ਦੀ ਗੱਲ ਕੀਤੀ ਹੈ, ਮਾਸ ਮੋਬਿਲਾਈਜੇਸ਼ਨ ਤੋਂ ਪਹਿਲਾਂ ਇੱਕ ਸਟੇਜ ਹੁੰਦੀ ਹੈ, ਦੈਟ ਇਜ਼ ਮਾਸ ਅਵੇਅਰਨੈਸ। ਔਰ ਮੈਨੂੰ ਲੱਗਦਾ ਕਿ ਮਾਸ ਅਵੇਅਰਨੈਸ ਦਾ ਸਟੇਜ ਜਿਹੜੀ ਹੈ ਉਹ ਕੰਪਲੀਟ ਹੋ ਚੁੱਕੀ ਹੈ, ਕਿਉਂਕਿ ਹੁਣ ਤਕਰੀਬਨ ਹਰ ਵਿਅਕਤੀ ਨੂੰ ਪਤਾ ਲੱਗ ਚੁੱਕਿਆ ਕਿ ਬਈ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਹੈ ਬੜਾ ਵੱਡਾ ਮੁੱਦਾ ਹੈ। ਲੇਕਿਨ ਅਜੇ ਵੀ ਜਿਹੜਾ ਹੈ ਕਿ ਦੋਨੋਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਇੱਕ ਤਾਂ ਅਵੇਅਰਨੈਸ ਫੈਕਟਰ, ਦੂਜਾ ਮੋਬਿਲਾਈਜੇਸ਼ਨ ਫੈਕਟਰ। ਔਰ ਬਹੁਤ ਛੇਤੀ ਹੀ ਅਸੀਂ ਜਿਹੜੀ ਮੌਜੂਦਾ ਸਰਕਾਰ ਬਣੀ ਹੈ ਇਹਨੂੰ ਅਤੇ ਜਿਹੜੀ ਦਿੱਲੀ ਦੀ ਸਰਕਾਰ ਹੈ ਅਸੀਂ ਸੰਪਰਕ ਕਰ ਰਹੇ ਹਾਂ ਔਰ ਅਸੀਂ ਕੁਝ ਕਨਸਟੀਟਿਊਸ਼ਨਲ ਮੇਜਰਸ ਲੈਣ ਦੀ ਸੋਚ ਰਹੇ ਹਾਂ, ਜਿਹਦੇ ਨਾਲ ਕਿ ਜਿਸ ਤਰੀਕੇ ਦੇ ਨਾਲ ਤਾਮਿਲਨਾਡੂ ਦੀ ਅਸੈਂਬਲੀ ਨੇ ਮਤੇ ਪਾਸ ਕੀਤੇ ਸੀਗੇ ਉਹਨਾਂ ਵਿਅਕਤੀ ਬਾਰੇ ਜਿਹੜੇ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਕਿਉਂ ਨਾ ਅਸੀਂ ਪੰਜਾਬ ਵਿੱਚ ਰਹਿੰਦੇ ਹੋਏ ਇਸ ਪ੍ਰਕਾਰ ਦੀ ਮੋਬਿਲਾਈਜੇਸ਼ਨ ਕਰੀਏ, ਇਸ ਪ੍ਰਕਾਰ ਦੇ ਨਾਲ ਸੰਪਰਕ ਕਰੀਏ। ਅਸੀਂ ਇਸ ਚੀਜ਼ ਨੂੰ ਬੜਾ ਸੀਰੀਅਸਲੀ ਕੰਸੀਡਰ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਨਵੀਂ ਅਸੈਂਬਲੀ ਜਿਹੜੀ ਬਣੀ ਹੈ ਇੱਥੇ ਤੱਕ ਵੀ ਅਸੀਂ ਅਪਰੋਚ ਕਰਾਂਗੇ। ਉਹਦੇ ਤਰੀਕੇ ਵਗੈਰਾ ਤੁਹਾਡੇ ਸਾਹਮਣੇ ਥੋੜ੍ਹੇ ਦਿਨਾਂ ਤੱਕ ਆ ਜਾਣਗੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਅੱਗੇ ਆਪਣਾ ਫੈਸਲਾ ਲੈਣਾ ਚਾਹੁੰਦੇ ਹਾਂ। ਲੇਕਿਨ ਐਟ ਦ ਸੇਮ ਟਾਈਮ we do not want to give a message। ਅਸੀਂ ਇਹੋ ਜਿਹਾ ਸੁਨੇਹਾ ਨਹੀਂ ਦੇਣਾ ਚਾਹੁੰਦੇ ਕਿ ਭਈ ਲੋਕਾਂ ਨੂੰ ਇਹ ਗੱਲ ਪਤਾ ਲੱਗੇ ਕਿ ਵੀ ਸ਼੍ਰੋਮਣੀ ਕਮੇਟੀ ਨੇ ਗੱਲ ਕੋਈ ਸ਼ੁਰੂ ਕੀਤੀ ਹੈ ਤਾਂ ਹੁਣ ਉਹਦੇ ਨਾਲ ਇੱਕ ਕੰਟਰਾਡਿਕਸ਼ਨ ਦੇ ਵਿੱਚ ਜਾਂ ਆਪਣੀ ਰੇਸ ਦੇ ਵਿੱਚ ਅੱਗੇ ਨਿਕਲਣ ਵਾਸਤੇ ਕੋਈ ਇਹੋ ਜਿਹੀ ਸਾਡੀ ਭਾਵਨਾ ਬਿਲਕੁਲ ਨਹੀਂ ਹੈ। we are waiting watching ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਇਨੀਸ਼ੀਏਟਿਵ ਲਿੱਤੇ ਗਏ ਨੇ ਇਹਨਾਂ ਨੂੰ ਛੇਤੀ ਤੋਂ ਛੇਤੀ ਬੂਰ ਲੱਗੇ ਹੋਰ ਇਹ 'ਚ ਕੋਈ ਰਿਜ਼ਲਟ ਆਵੇ। ਅਗਰ ਰਿਜ਼ਲਟ ਨਹੀਂ ਆਉਂਦਾ ਫਿਰ ਅਸੀਂ ਕਨਸਟੀਟਿਊਸ਼ਨਲ ਮੇਜਰਸ ਜਿਹੜੇ ਨੇ ਉਹ ਅਵਸ਼ ਚੁੱਕਾਂਗੇ। ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਤੁਹਾਡਾ ਸਾਡੇ ਨਾਲ ਇਹ ਸਾਰੀ ਗੱਲਬਾਤ ਸਾਂਝੀ ਕਰਨ ਦੇ ਲਈ ਤੇ ਤੁਹਾਡਾ ਵਿਊ ਪੁਆਇੰਟ ਹੈ ਸਾਰੀ ਇਸ ਮਸਲੇ ਦੇ ਉੱਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਐਫਰਟਸ ਨੇ ਉਹਨਾਂ ਦੇ ਉੱਤੇ ਜਿਹੜਾ ਤੁਸੀਂ ਵਿਊ ਪੁਆਇੰਟ ਦਿੱਤਾ ਉਹਦੇ ਲਈ ਸਮਾਂ ਕੱਢਣ ਲਈ ਤੁਹਾਡਾ ਬਹੁਤ ਧੰਨਵਾਦ। ਤੇ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਮੈਨੂੰ ਸਮਾਂ ਦਿੱਤਾ। ਬਿਲਕੁਲ ਜੀ, ਤੇ ਸਾਨੂੰ ਦੁਨੀਆ ਭਰ 'ਚ ਦੇਖ ਰਹੇ ਸਮੂਹ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਤੇ ਸਾਡੀ ਇਹ ਗੱਲਬਾਤ ਸੁਣੀ। ਕੀ ਅੱਗੇ ਕਾਰਵਾਈ ਹੁੰਦੀ ਹੈ ਜਾਂ ਕਿਵੇਂ ਜਿਹੜਾ ਅੱਗੇ ਸਟੈਪਸ ਲਏ ਜਾਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਇਸ ਸਾਰੀ ਕਮੇਟੀ ਵੱਲੋਂ ਸਿੱਖ ਪੋਲੀਟੀਕਲ ਪ੍ਰਿਜ਼ਨਰ ਦੇ ਮਸਲੇ ਤੇ ਸਾਡੀ ਉਸ ਤੇ ਵੀ ਨਿਗਾਹ ਬਣੀ ਰਹੇਗੀ ਤੇ ਅਗਲੇ ਦਿਨਾਂ 'ਚ ਅਸੀਂ ਹਰ ਇੱਕ ਜਿਹੜੀ ਅਪਡੇਟ ਆ ਉਹ ਲੈ ਕੇ ਤੁਹਾਡੇ ਅੱਗੇ ਪੇਸ਼ ਹੁੰਦੇ ਰਹਾਂਗੇ, ਹਾਜ਼ਰ ਹੁੰਦੇ ਰਹਾਂਗੇ। ਉਦੋਂ ਤੱਕ ਸਾਡੇ ਨਾਲ ਜੁੜੇ ਰਹੋ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ।